ਸਾਡੇ ਨਾਲ ਇਸ ਟਾਈਮ ਹਵੇਲੀ ਦੇ ਮਾਲਿਕ ਸੈਫੁੱਲਾ ਸਿੰਧੂ ਸਾਹਿਬ ਉਹ ਵੀ ਹਨ ਔਰ ਇਹਨਾਂ ਦਾ ਚੌਂਕ ਏਰੀਆ ਹੈ ਔਰ ਇਹ ਬੜੇ ਅੱਛੇ ਤਰੀਕੇ ਨਾਲ ਜਾਣਦੇ ਹਨ ਕਿਉਂਕਿ ਇਹਨਾਂ ਦੀ ਫੈਮਿਲੀ ਉਸ ਸਾਈਡ ਤੇ ਵੀ ਹੈ ਇਸ ਸਾਈਡ ਤੇ ਵੀ ਹੈ। ਸੰਧੂ ਸਾਹਿਬ ਜੋ ਅਸੀਂ ਇਸ ਟਾਈਮ ਜ਼ੂਮ ਕਰਕੇ ਦਿਖਾ ਰਹੇ ਹਾਂ ਇੰਡੀਅਨ ਸਾਈਡ ਤੇ ਇਹ ਸਾਨੂੰ ਇਹਦੇ ਵਿੱਚ ਕੀ ਨਜ਼ਰ ਆ ਰਹੀ ਹੈ? ਆ ਜੀ ਇੰਡੀਅਨ ਅੰਮ੍ਰਿਤਸਰ ਦਾ ਪਿੰਡ ਨੁਸ਼ਹਿਰਾ ਢਾਲਾ। ਠੀਕ ਹੈ। ਤੇ ਨੁਸ਼ਹਿਰਾ ਢਾਲਾ ਦਾ ਜੀ ਸਿੱਖਾਂ ਦਾ ਨਾ ਬੜਾ ਵੱਡਾ ਗੁਰਦੁਆਰਾ ਹੈ। ਅੱਛਾ ਇਹ ਗੁਰਦੁਆਰਾ ਹੈ ਜੀ, ਚਿੱਟੀਆਂ ਜਿਹੀਆਂ ਬਿਲਡਿੰਗਾਂ ਨਜ਼ਰ ਆ ਰਹੀਆਂ ਨੇ, ਆ ਗੁਰਦੁਆਰਾ ਹੈ ਜੀ। ਹਾਂ ਹਾਂ। ਤੇ ਅੰਮ੍ਰਿਤਸਰ ਦਾ ਪਿੰਡ ਹੈ ਆਖਰੀ ਜੰਜ ਲਾਹੌਰ ਦਾ ਆਖਰੀ ਪਿੰਡ ਪੜਾਣਾ ਹੈ ਨਾ, ਅੰਮ੍ਰਿਤਸਰ ਦਾ ਨੁਸ਼ਹਿਰਾ ਢਾਲਾ ਪਿੰਡ ਬਾਰਡਰ ਦੇ ਉੱਤੇ ਬਿਲਕੁਲ ਜਿੰਦਾ ਪੜਾਣਾ ਤੇ ਨੁਸ਼ਹਿਰਾ ਆਮਨੇ ਸਾਹਮਣੇ ਨੇ। ਔਰ ਇਸ ਤੋਂ ਫਿਰ ਅੱਗੇ ਅੰਮ੍ਰਿਤਸਰ ਦਾ ਅੰਦਾਜ਼ਨ ਕਿੰਨਾ? ਇਹ 13 ਤੋਂ 14 ਕਿਲੋਮੀਟਰ ਜੀ। ਅੰਮ੍ਰਿਤਸਰ ਲਾਹੌਰ ਸਾਨੂੰ ਪੜਾਣੇ ਤੋਂ ਦੂਰ ਹੈ, ਅੰਮ੍ਰਿਤਸਰ ਸਾਨੂੰ ਨੇੜੇ ਪੈਂਦਾ। ਠੀਕ ਠੀਕ ਠੀਕ। ਔਰ ਇਹਦੇ ਵਾਸਤੇ ਲਾਹੌਰ ਦੂਰ ਹੈ, ਅੰਮ੍ਰਿਤਸਰ ਤੋਂ ਇਹ ਨੇੜੇ। ਤੇ ਹੋਰ ਕਰੀਬੀ ਪਿੰਡ ਜਿਹੜੇ ਹਨ ਉਹ ਇੱਥੇ ਨਾਲ ਦੇ ਹੋਰ ਪਿੰਡ ਜੀ ਛੀਨਾ ਬੇਦੀ ਚਾਂਦ ਹੈ ਜੀ, ਹਵੇਲੀਆਂ ਨੇ, ਛੀਨੇ ਆ, ਨਾਰਲੀ ਆ ਜਿੰਦੇ ਬਾਰਡਰ ਬੈਲਟ ਦੇ ਨਾਲ ਜਾ ਰਹੇ ਨਾ। ਲਾਹੌਰ ਦੇ ਬਾਰਡਰ ਬੈਲਟ ਦੀ ਪੱਟੀ ਦੇ ਜਿੰਦੇ ਇੰਡੀਅਨ ਸਾਹਮਣੇ ਉਹ ਆ ਪਿੰਡ ਨੇ ਹਵੇਲੀਆਂ, ਛੀਨੇ ਬੇਦੀ ਚਾਂਦ, ਨਾਰਲੀ, ਨੁਸ਼ਹਿਰਾ ਢਾਲਾ ਪਿੰਡ ਹਨ। ਇਹ ਸੰਧੂ ਸਾਹਿਬ ਇਹ ਪਿੰਡ ਅੱਗੇ ਇਸ ਤੋਂ ਜਿਹੜੇ ਕਸੂਰ ਦੇ ਨਾਲ ਪਿੰਡ ਹਨ ਹੈਡ ਗੰਡਾ ਸਿੰਘ ਦੇ ਅੰਦਾਜ਼ਨ ਉਹਨਾਂ ਦਾ ਇੱਥੋਂ ਕਿੰਨਾ ਫਾਸਲਾ? ਉਹਨਾਂ ਦਾ ਇੱਥੋਂ ਤਕਰੀਬਨ ਹੈ ਜੀ ਕੋਈ 45 ਤੋਂ 50 ਕਿਲੋਮੀਟਰ ਦਾ ਜੀ। ਇੱਥੋਂ ਫਾਸਲਾ ਕਸੂਰ ਗੰਡਾ ਸਿੰਘ ਬਾਰਡਰ ਨਾ ਜਿੰਦਾ ਇੱਥੋਂ ਕੋਈ 40 ਤੋਂ 50 ਕਿਲੋਮੀਟਰ ਹੈ। ਔਰ ਜਿਹੜਾ ਇੱਕ ਬਾਰਡਰ ਹੈ ਜਿਹੜਾ ਹੈ ਵਾਗਾ ਬਾਰਡਰ ਜੀ ਵਾਗਾ ਬਾਰਡਰ ਇੱਥੋਂ ਜੀ ਹੈ ਕੋਈ 11 ਕਿਲੋਮੀਟਰ ਜੀ। ਅੱਛਾ ਵਾਗਾ ਬਾਰਡਰ ਇੱਥੋਂ ਕਿੰਨਾ? 11 ਕਿਲੋਮੀਟਰ ਜੀ। 11 ਕਿਲੋਮੀਟਰ ਇੱਥੋਂ ਵਾਗਾ ਬਾਰਡਰ। ਹਾਂਜੀ ਠੀਕ ਹੈ। ਔਰ ਅਸੀਂ ਇਹ ਜਿਹੜਾ ਗੁਰਦੁਆਰਾ ਹੈ ਇਹ ਸਾਨੂੰ ਮਸ਼ਰਕ ਵਾਲੀ ਸਾਈਡ ਤੇ ਤਕਰੀਬਨ ਨਜ਼ਰ ਆ ਰਹੀ ਹੈ। ਇਹ ਆ ਤੁਸੀਂ ਕਹਿ ਲਓ ਜੀ ਮਸ਼ਰਕ व ਸ਼ਮਾਲ ਮਸ਼ਰਕ ਨਜ਼ਰ ਆ ਰਹੀ ਹੈ। ਔਰ ਇਹਦੇ ਜਿਹੜਾ ਹੈ ਸ਼ਮਾਲ ਦੇ ਵਿੱਚ ਵਾਗਾ ਬਾਰਡਰ ਪੈ ਗਿਆ ਜੀ। ਬਿਲਕੁਲ ਨਾਰਥ ਦੇ ਵਿੱਚ। ਹਾਂਜੀ ਨਾਰਥ ਦੇ ਵਿੱਚ ਉਹ ਪੈ ਰਹੀ ਹੈ ਵਾ। ਔਰ ਬਾਕੀ ਇਹਦੇ ਦਿਨ ਲਹਿੰਦੇ ਵਾਲੇ ਪਾਸੇ ਉਹ ਲਾਹੌਰ ਪੈ ਰਹੀ ਹੈ। ਲਾਹੌਰ ਪੈਂਦਾ ਜੀ। ਚੜ੍ਹਦੇ ਬੰਨੇ ਜੀ ਇੰਡੀਆ ਹੈ ਜੀ ਸਾਰਾ। ਅੱਛਾ ਤੇ ਲਹਿੰਦੇ ਬੰਨੇ ਲਾਹੌਰ ਜੀ। ਚਲੋ ਮਿਹਰਬਾਨੀ ਸੰਧੂ ਸਾਹਿਬ, ਥੈਂਕ ਯੂ ਜੀ ਇਹ ਜਾਣਕਾਰੀ ਦੇਣ ਲਈ। ਔਰ ਇਹ ਬੜਾ ਸਾਨੂੰ ਮੰਜ਼ਰ ਬੜਾ ਖੂਬਸੂਰਤ ਲੱਗ ਰਹੀ ਹੈ। ਬਿਲਕੁਲ ਜੀ। ਉਸ ਸਾਈਡ ਤੇ ਗੁਰਦੁਆਰਾ ਹੈ ਨੁਸ਼ਹਿਰਾ ਪਿੰਡ ਦੇ ਵਿੱਚ। ਹਾਂਜੀ। ਔਰ ਇਸ ਸਾਈਡ ਦੇ ਵਿੱਚ ਗੁਰਦੁਆਰਾ ਜਿਹੜਾ ਹੈ ਉੱਥੋਂ ਜਿਹੜਾ ਨਜ਼ਰ ਆਏਗਾ ਉਹ ਜਿਹੜੇ 6ਵੀਂ ਪਾਤਸ਼ਾਹੀ ਦਾ ਇੱਥੇ ਹੈ। ਹਾਂਜੀ ਗੁਰੂ ਹਰਗੋਬਿੰਦ ਪਟਾਣਾ ਹਰਗੋਬਿੰਦ ਸਿੰਘ ਉਹਨਾਂ ਦਾ ਜਿੱਥੇ ਕਦਮ ਮੁਬਾਰਕ ਪਏ ਸੀ। ਬਿਲਕੁਲ ਉਹ ਇੱਥੇ ਗੁਰਦੁਆਰਾ। ਹਾਂਜੀ। ਸੋ ਜਿਹੜੀ ਅਸੀਂ ਕਹਿੰਦੇ ਹੁੰਦੇ ਹਾਂ ਕਿ ਸੂਫੀਆਂ ਤੇ ਗੁਰੂਆਂ ਦੀ ਧਰਤੀ ਹੈ, ਉਹ ਤੁਹਾਨੂੰ ਕਦਮ ਤੇ ਐਸੀਆਂ ਥਾਵਾਂ ਮਿਲਣਗੀਆਂ ਜੀ ਜਿੱਥੇ ਕੋਈ ਨਾ ਕੋਈ ਗੁਰੂ ਕੋਈ ਨਾ ਕੋਈ ਸੂਫੀ ਉਹ ਆਇਆ ਔਰ ਲੋਕਾਂ ਨੂੰ ਸੱਚ ਦਾ ਰਸਤਾ ਦਿਖਾਇਆ। ਬਿਲਕੁਲ ਜੀ ਬਿਲਕੁਲ। 16 ਨੇ ਸਹੀ ਗੱਲ ਕੀਤੀ ਤੁਸੀਂ।